ਜਿੰਨਾ ਕੁ ਮਿਲਿਆ ਨਾ ਮੇਰੀ ਸੋਚ ਤੋਂ ਬਹੁਤ ਜ਼ਿਆਦਾ ਮੈਨੂੰ ਮਿਲਿਆ ਵਾ। ਔਰ ਅਲਹਮਦੁਲਿਲਾ ਸੁਬਾਹ ਸ਼ਾਮ ਸ਼ੁਕਰ ਕਰੀਦਾ ਅੱਲਾਹ ਪਾਕ ਦਾ ਕਿ ਮੈਂ ਇਸ ਕਾਬਲ ਨਹੀਂ ਸਾਂ ਤੇ ਜਿਸ ਕਾਬਲ ਮੈਨੂੰ ਉਸਤਾਦਾਂ ਨੇ ਬਣਾ ਦਿੱਤਾ। ਮੈਂ ਹੋ ਸਕਦਾ ਕਿ ਮੈਂ ਪੈਦਾ ਹੀ ਇਸੇ ਕੰਮ ਲਈ ਹੋਇਆ। ਇੰਡੋ ਟੀਵੀ ਚੈਨਲ ਦੀ ਤਰਫੋਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਤਸ਼ਰੀਫ ਲਿਆਏ ਜੇ। ਤੇ ਬਾਕੀ ਤੁਸੀਂ ਮੇਰੇ ਆਰਟ ਦੇ ਮੁਤਲਕ ਪੁੱਛ ਰਹੇ ਜੇ। ਆਰਟ ਮੈਨੂੰ 40 ਸਾਲ ਹੋ ਗਏ ਨੇ ਇਹ ਕੰਮ ਕਰਦਿਆਂ। ਔਰ 1979 ਦੇ ਵਿੱਚ ਮੈਂ ਬਕਾਇਦਾ ਉਸਤਾਦ ਗਨੀ ਇਜਾਜ਼ ਸਾਹਿਬ ਦੇ ਕੋਲ ਸ਼ਾਗਿਰਦੀ ਕੀਤੀ। 4 ਸਾਲ ਉਹਨਾਂ ਦੀ ਸ਼ਾਗਿਰਦੀ ਦੇ ਵਿੱਚ ਰਿਹਾ। ਉਸ ਤੋਂ ਬਾਅਦ ਉਹਨਾਂ ਕੋਲ ਇਜਾਜ਼ਤ ਲੈ ਕੇ ਬਕਾਇਦਾ ਇਸੇ ਜਗ੍ਹਾ 'ਤੇ 38 ਸਾਲ ਹੋ ਗਏ ਨੇ ਇੱਥੇ ਕੰਮ ਕਰਦਿਆਂ। ਔਰ ਅਲਹਮਦੁਲਿਲਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਵਾ ਕਿ ਜਿਹੜਾ ਇਸ ਆਰਟ ਦੇ ਨਾਮ ਜਿਹੜਾ ਨਾ ਹੋ ਚੁੱਕਾ ਵਾ। ਔਰ ਇਹਦੇ ਦੌਰਾਨ ਅਸੀਂ ਇੱਕ ਨਮਾਇਸ਼ ਆ ਕੁਰਾਨੀ ਖਤਾਤੀ ਦੀ ਬਸ ਸਿਲਸਿਲਾ ਈਦ ਮਿਲਾਦੁਨ ਨਬੀ, ਉਹ ਅਸੀਂ 2007 ਵਿੱਚ ਸ਼ੁਰੂ ਕੀਤਾ ਸੀ। ਪੂਰੇ ਪਾਕਿਸਤਾਨ 'ਚੋਂ ਜਿਹੜੇ ਲੋਕ ਆਰਟਿਸਟ ਨੇ ਉਹ ਆਪਣਾ ਆਪਣਾ ਕੰਮ ਕਰਕੇ ਲੈ ਕੇ ਆਉਂਦੇ ਨੇ ਸਾਡੇ ਕੋਲ। ਉਹ ਫਿਰ ਅਸੀਂ ਬਕਾਇਦਾ ਨਮਾਇਸ਼ ਲਗਾਈ ਦੀ ਆ ਤੇ ਉਹ 15ਵੀਂ ਨਮਾਇਸ਼ ਇਸ ਸਾਲ ਹੋਈ ਆ 2020 ਦੇ ਵਿੱਚ। ਤੇ ਅੱਲਾ ਦਾ ਬੜਾ ਸ਼ੁਕਰ ਹੈ ਜੀ ਤੇ ਬੜੀ ਤਸਕੀਨ ਮਿਲਦੀ ਹੈ ਕੰਮ ਨੂੰ ਕਰਕੇ। ਬਿਲਕੁਲ ਇੱਦਾਂ ਹੀ ਹੋਇਆ ਜੀ, ਮੇਰਾ ਸ਼ੌਕ ਨਹੀਂ ਸੀ ਹੈ, ਮੈਂ ਇਹਨੂੰ ਐਜ਼ ਏ ਮਜਬੂਰੀ। ਮੈਨੂੰ ਕੋਈ ਦੋਸਤ ਪੁੱਛਦਾ ਨਾ ਜੀ ਤੁਹਾਨੂੰ ਸ਼ੌਕ ਸੀ, ਤੇ ਮੈਂ ਕਹਿੰਦਾ ਕੋਈ ਸ਼ੌਕ ਨਹੀਂ ਸੀ, ਮੈਂ ਐਜ਼ ਏ ਮਜਬੂਰੀ ਇਹਨੂੰ ਸਿੱਖਿਆ ਵਾ। ਤੇ ਅਲਹਮਦੁਲਿਲਾ ਉਸ ਤੋਂ ਬਾਅਦ ਫਿਰ ਸ਼ੌਕ ਪੈਦਾ ਹੋਇਆ ਵਾ। ਤੇ ਉਹ ਸ਼ੌਕ ਅੱਜ ਤੱਕ ਜਿਹੜਾ ਨਾ ਉਹ ਜਾਰੀ ਉਸਾਰੀ ਆ। ਤੇ ਕੋਸ਼ਿਸ਼ ਕਰੀਦੀ ਹੈ ਕਿ ਹੁਣ ਇਸ ਦੌਰ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜਾ ਨਾ ਜੀ ਅੱਗੇ ਤਖਤੀਆਂ ਹੁੰਦੀਆਂ ਸੀ, ਟੀਚਰ ਹੁੰਦੇ ਸੀ, ਉਹ ਬਕਾਇਦਾ ਬੱਚਿਆਂ ਨੂੰ ਦੱਸਦੇ ਸੀ, ਫਿਰ ਉਹ ਹਾਸਲ ਕਰਦੇ ਸੀ। ਹੁਣ ਉਹ ਨਾ ਉਸਤਾਦ ਰਹੇ ਨੇ ਤੇ ਉਸਤਾਦ ਹੋਣਗੇ ਤੇ ਉਹ ਟੀਚਰ ਸਮਝਾਉਣਗੇ ਤੇ ਬੱਚਾ ਕਰੇਗਾ। ਉਹਦੀ ਵਜ੍ਹਾ ਨਾਲ ਬੱਚਿਆਂ ਦੀ ਲਿਖਾਈ ਦਾ ਬੜਾ ਮਸਲਾ ਵਾ। ਅਲਹਮਦੁਲਿਲਾ ਅਸੀਂ 2097 ਦੇ ਵਿੱਚ ਬਕਾਇਦਾ ਇਹ ਖੁਸ਼ਕਤੀ ਸੈਂਟਰ ਬਣਾਇਆ। ਉਸ ਤੋਂ ਲੈ ਕੇ ਹੁਣ ਤੱਕ ਹਰ ਸਾਲ ਕੋਈ ਕਮ ਅਜ਼ ਕਮ ਰੋਜ਼ਾਨਾ 30-35 ਬੱਚੇ ਸੁਬਾਹ ਆਉਂਦੇ ਨੇ, ਕੋਈ 30-35 ਬੱਚੇ ਸ਼ਾਮ ਨੂੰ ਆਉਂਦੇ ਨੇ। ਔਰ ਉਹ ਲਿਖਾਈ ਜਿਹੜੀ ਹੈ ਨਾ ਉਹ ਬਿਹਤਰ ਕਰਦੇ ਨੇ। ਤੇ ਫੀਸ ਵੀ ਬੜੀ ਮੁਨਾਸਿਬ ਜੀ ਅਸੀਂ ਰੱਖੀ ਹੈ ਕਿ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਨਾ ਇਸ ਤੋਂ ਫਾਇਦਾ ਉਠਾਉਣ। ਜਿੰਨਾ ਕੁ ਮਿਲਿਆ ਨਾ ਮੇਰੀ ਸੋਚ ਤੋਂ ਬਹੁਤ ਜ਼ਿਆਦਾ ਮੈਨੂੰ ਮਿਲਿਆ ਵਾ। ਔਰ ਅਲਹਮਦੁਲਿਲਾ ਸੁਬਾਹ ਸ਼ਾਮ ਸ਼ੁਕਰ ਕਰੀਦਾ ਅੱਲਾਹ ਪਾਕ ਦਾ ਕਿ ਮੈਂ ਇਸ ਕਾਬਲ ਨਹੀਂ ਸਾਂ ਤੇ ਜਿਸ ਕਾਬਲ ਮੈਨੂੰ ਉਸਤਾਦਾਂ ਨੇ ਬਣਾ ਦਿੱਤਾ। ਮੈਂ ਹੋ ਸਕਦਾ ਕਿ ਮੈਂ ਪੈਦਾ ਹੀ ਇਸੇ ਕੰਮ ਲਈ ਹੋਇਆ। ਹਾਂਜੀ, ਕਿਉਂਕਿ ਕਦੀ ਵੀ ਕੋਈ ਥਕਾਵਟ ਮਹਿਸੂਸ ਨਹੀਂ ਹੋਈ, ਕਦੀ ਇਹ ਸੋਚ ਨਹੀਂ ਆਈ ਕਿ ਜੀ ਜ਼ਰੀਆ ਮੁਆਸ਼ ਜਿਹੜਾ ਇਹੋ ਹੀ ਮੇਰਾ ਜ਼ਰੀਆ ਮੁਆਸ਼ ਆ, ਇਹੋ ਹੀ ਮੇਰਾ ਸ਼ੌਕ। ਬਸ ਉਹ 2 ਸਾਲ ਬਾਅਦ ਆਈ ਸੀ ਮੁਸ਼ਕਲ। ਘਰ ਦੇ ਕਹਿੰਦੇ ਸਨ ਜੀ ਵੀ ਇਹ ਕੀ ਕੰਮ ਕੀ ਹੈ। ਮੈਂ ਕਿਹਾ ਜੀ ਕੰਮ ਬੜਾ ਅੱਛਾ ਵਾ। ਤੇ ਉਹ ਕਹਿੰਦੇ ਨਹੀਂ ਛੱਡ, ਇਸ ਤੋਂ ਇਲਾਵਾ ਕੋਈ ਹੋਰ ਕੰਮ ਕਰ ਲਾ, ਇਹ ਨਾਲੇ ਤੂੰ ਕੀ ਜਾਣ ਡਿਆ ਮੁਸ਼ਕਲ ਆ, ਨਾਲੇ ਤੂੰ ਕਰੀ ਵੀ ਜਾਣ ਡਿਆ। ਮੈਂ ਕਿਹਾ ਜੀ ਕੋਈ ਨਹੀਂ, ਮੈਨੂੰ ਤੁਸੀਂ 2 ਸਾਲ ਦਾ ਹੋਰ ਟਾਈਮ ਦੇ ਦਿਓ ਤੇ ਕੋਈ ਨਹੀਂ ਇਨਸ਼ਾਅੱਲਾ ਬਿਹਤਰ ਹੋਏਗਾ। ਉਹਨਾਂ ਨੇ ਮੈਨੂੰ 2 ਸਾਲ ਹੋਰ ਟਾਈਮ ਦੇ ਦਿੱਤਾ। ਤੇ ਉਸਤਾਦ ਮਾਸ਼ਾਅੱਲਾ ਇੰਨੇ ਅੱਛੇ ਸਨ, ਉਹਨਾਂ ਨੇ ਵੀ ਇੰਨੀ ਕੋਸ਼ਿਸ਼ ਕੀਤੀ, ਇੰਨਾ ਪਿਆਰ ਕੀਤਾ ਕਿ ਉਹ ਸਮਝ ਲਓ ਕਿ ਮੈਨੂੰ ਉਮੀਦ ਨਹੀਂ ਸੀ ਨਾ ਕਿ ਮੈਂ ਇਹਨੂੰ ਸਿੱਖ ਸਕਾਂਗਾ, ਮਗਰ ਫਿਰ ਵੀ ਮੈਨੂੰ ਇਹ ਆ ਗਿਆ। ਇਹ ਉਹਨਾਂ ਦੀ ਮਿਹਰਬਾਨੀ ਹੈ। ਬਟ ਸਾਹਿਬ ਜਿਹੜਾ ਆਰਟਿਸਟ ਹੁੰਦਾ ਹੈ, ਤਖਲੀਕਕਾਰ ਹੁੰਦਾ ਹੈ, ਉਹ ਆਪਣੀ ਸੋਚ ਦੇ ਨਾਲ ਹੀ ਵੱਡਾ ਹੁੰਦਾ ਹੈ। ਕਿ ਇਹਦੀ ਮਿਸਾਲ ਮੈਂ ਇਸ ਤਰ੍ਹਾਂ ਵੀ ਦੇ ਸਕਦਾ ਕਿ ਸੁਕਰਾਤ ਜਦੋਂ ਸੰਗ ਤਰਾਸ਼ੀ ਕਰਦਾ ਸੀ ਤੇ ਉਹ ਆਪਣੀ ਸੋਚ ਦੇ ਨਾਲ ਮੁਜੱਸਮੇ ਤਖਲੀਕ ਕਰਦਾ ਸੀ। ਤੁਸੀਂ ਬਹੁਤ ਜਲਦੀ ਬਹੁਤ ਸਪੀਡ ਦੇ ਨਾਲ ਤੁਸੀਂ ਇੱਕ ਚੀਜ਼ ਨੂੰ ਤਖਲੀਕ ਕਰ ਲੈਂਦੇ ਹੋ। ਅਸੀਂ ਦੇਖਿਆ ਕਿ ਤੁਹਾਨੂੰ ਅਸੀਂ ਸਿਰਫ ਆਪਣੇ ਚੈਨਲ ਦਾ ਲੋਗੋ ਦਿਖਾਇਆ ਤੇ ਤੁਸੀਂ ਵਿਦਇਨ ਮਿੰਟਸ ਜਿਹੜਾ ਹੈਗਾ ਉਹਨੂੰ ਕ੍ਰੀਏਟ ਕਰ ਦਿੱਤਾ ਜਾਂ ਉਹਨੂੰ ਬਣਾ ਦਿੱਤਾ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਚੀਜ਼ ਹੈਗੀ ਆ, ਜਿਹੜੀ ਤਖਲੀਕ ਹੈਗੀ ਆ, ਇਹ ਮਿਹਨਤ ਦੇ ਨਾਲ ਆਈ ਹੈ ਜਾਂ ਇਹ ਤੁਹਾਡੇ ਖਮੀਰ 'ਚ ਜਾਂ ਖੁਦਾ ਦਾ ਸਲਾਹੀਅਤ ਹੀ ਹੈਗੀ ਹੈ? ਸਰ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਵਾ। ਇਹ ਖੁਦਾ ਦਾ ਸਲਾਹੀਅਤ ਹੀ ਹੁੰਦੀ ਆ। ਬਾਕੀ ਦੇਖੋ ਤੁਹਾਨੂੰ ਮੈਂ ਪੁੱਛਿਆ ਕਿ ਤੁਹਾਡਾ ਲੋਗੋ ਕੀ ਆ, ਤੁਸੀਂ ਕਾਰਡ ਦਿਖਾਇਆ, ਮੈਂ ਕਾਰਡ ਨੂੰ ਸਮਝ ਕੇ ਨਾ ਕਿ ਕਲਰ ਸਕੀਮ ਲਈ ਆ, ਤੁਹਾਡੀ ਇਹ ਕਲਰ ਸਕੀਮ ਹੈ ਕਿ ਬਲੈਕ ਐਂਡ ਵਾਈਟ ਹੀ ਆ ਜਾਂ ਉਹਦੇ ਵਿੱਚ ਸੁਰਖ ਰੰਗ ਥੋੜਾ ਜਿਹਾ ਲਗਾਇਆ ਗਿਆ ਵਾ। ਠੀਕ ਹੈ। ਮੈਂ ਉਹਨੂੰ ਉਹ ਕਲਰ ਸਕੀਮ ਦੇ ਕੇ ਤੇ ਉਹ ਪੇਂਟਿੰਗ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਔਰ ਬੜੇ ਆਸਾਨ ਜਿਹੇ ਔਰ ਥੋੜੇ ਜਿਹੇ ਵਕਤ ਦੇ ਵਿੱਚ ਨੀਚੇ ਕਲਰ ਲਗਾਏ ਨੇ। ਠੀਕ। ਉਸ ਤੋਂ ਬਾਅਦ ਕਲਮ ਦੇ ਨਾਲ ਉਹਨਾਂ ਨੂੰ ਇਨਕਰੀਵ ਕਰ ਦਿੱਤਾ ਵਾ, ਚੁੱਕ ਦਿੱਤਾ ਵਾ ਤੇ ਪੇਂਟਿੰਗ ਤਿਆਰ ਹੋ ਗਈ।
ਇਹ ਟੈਕਨੀਕਲੀ ਤੁਸੀਂ ਸਾਨੂੰ ਥੋੜਾ ਸਮਝਾ ਸਕਦੇ ਹੋ ਕਿ ਜਿਹੜੀ ਕਲਰ ਸਕੀਮ ਹੈ ਇਹ ਤੁਸੀਂ ਕਿਸ ਤਰ੍ਹਾਂ ਅਰੇਂਜ ਕਰਦੇ ਹੋ, ਉਹਦਾ ਕਿਸ ਤਰ੍ਹਾਂ ਦੱਸਦੇ ਹੋ? ਜਿਸ ਤਰ੍ਹਾਂ ਹੁਣ ਅਸੀਂ ਤੁਹਾਨੂੰ ਸਿਰਫ ਦਿਖਾਇਆ ਤੇ ਤੁਸੀਂ ਉਹ ਮੁxtਲਿਫ ਕਲਰਸ ਦੇ ਨਾਲ ਬੜੇ ਖੂਬਸੂਰਤ ਤਰੀਕੇ ਦੇ ਨਾਲ ਇਹਨੂੰ ਕ੍ਰੀਏਟ ਕਰ ਦਿੱਤਾ। ਜੀ ਜੀ, ਕਲਰ ਸਕੀਮ ਇਹ ਹੀ ਹੈ ਨਾ ਜੀ, ਇੱਕ ਤੇ ਕਲਰ ਸਕੀਮ ਤੁਹਾਡੀ ਨੂੰ ਮੱਦੇਨਜ਼ਰ ਰੱਖਿਆ, ਠੀਕ ਹੈ। ਦੂਸਰਾ ਇਹਨੂੰ ਮੱਦੇਨਜ਼ਰ ਰੱਖਿਆ ਕਿ ਜਿੱਦਾਂ ਕੋਈ ਚੀਜ਼ ਇਹ ਛਾਵਾਂ ਜਿਹੜੀਆਂ ਨਾ ਹਾਂਜੀ ਇਹ ਨਿਕਲ ਰਹੀਆਂ ਨੇ ਇਹਦੇ ਵਿੱਚੋਂ, ਠੀਕ। ਇਹ ਟੀਵੀ ਦਾ ਇਫੈਕਟ ਆ ਕਿ ਜਿੱਦਾਂ ਟੀਵੀ ਚੋਂ ਲਹਿਰਾਂ ਨਿਕਲਦੀਆਂ ਨਾ, ਵਾਹ ਵਾਹ ਵਾਹ। ਹਾਂਜੀ, ਇਹ ਇੰਡੋਜ਼ ਟੀਵੀ ਦੀਆਂ ਲਹਿਰਾਂ ਨੇ ਜਿਹੜੀਆਂ ਦੂਸਰਿਆਂ ਤੱਕ ਪਹੁੰਚ ਰਹੀਆਂ ਨੇ। ਹਾਂਜੀ, ਇਹਨੂੰ ਮੱਦੇਨਜ਼ਰ ਰੱਖ ਕੇ ਮੈਂ ਇਹ ਪੇਂਟਿੰਗ ਬਣਾਈ। ਅੱਛਾ, ਮੈਨੂੰ ਇਹ ਦੱਸ ਸਕਦੇ ਹੋ ਕਿ ਬਹੁਤ ਸਾਰੀਆਂ ਪੇਂਟਿੰਗਸ ਇੱਥੇ ਪਈਆਂ ਨੇ, ਕੁਝ ਤੁਹਾਡੀਆਂ ਆਰਟ ਗੈਲਰੀ ਵੀ ਮੌਜੂਦ ਨੇ, ਇੰਨੀਆਂ ਪੇਂਟਿੰਗਸ ਦੇ ਕੁਝ ਤਾਦਾਦ ਮੌਜੂਦ ਜਾਂ ਤਾਦਾਦ ਤੁਹਾਨੂੰ ਪਤਾ ਹੈਗਾ ਜੇ ਕਿ ਹੁਣ ਤੱਕ ਕਿੰਨੀ ਪੇਂਟਿੰਗਸ ਤੁਸੀਂ ਤਖਲੀਕ ਕਰ ਚੁੱਕੇ ਹੋ? ਨਹੀਂ ਸਰ, ਤਾਦਾਦ ਨਹੀਂ, ਇਹ ਆ ਕਿ ਤਕਰੀਬਨ 20 ਸਾਲ ਤੋਂ ਨਾ, ਪਹਿਲੇ ਇਸ ਤੋਂ ਜੀ ਬੋਰਡ ਪੇਂਟਿੰਗ ਵਗੈਰਾ, ਤੇ 20 ਸਾਲ ਹੋ ਗਏ ਨੇ ਕਿ ਪੇਂਟਿੰਗ ਵਾਲਾ ਰੁਝਾਨ ਹੋਇਆ ਵਾ, ਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਪੇਂਟਿੰਗ ਕਰੀ ਜਾਈਦੀ ਆ, ਤੇ ਕਦੀ ਇਹਦੀ ਸ਼ੁਮਾਰ ਨਹੀਂ ਕੀਤਾ, ਕਿਉਂਕਿ ਸ਼ੁਮਾਰ ਕੀ ਕਹਿੰਦੇ ਹੁੰਦੇ ਆ ਕਿ ਉਹ ਲੁਤਫ ਹੀ ਕਿਹਾ ਜੋ ਗਿਣ ਗਿਣ ਕੇ ਤੇਰਾ ਨਾਮ ਲਿਆ। ਹਾਂ ਹਾਂ, ਅੱਜ ਜੇ ਗਿਣ ਗਿਣ ਕੇ ਬਣਾਈਆਂ ਤੇ ਫਿਰ ਤੇ ਕੋਈ ਗੱਲ ਨਹੀਂ, ਫਿਰ ਤੇ ਗਿਣਤੀ ਦੇ ਚੱਕਰ 'ਚ ਬੰਦਾ ਪਿਆ ਰਹਿੰਦਾ। ਨਹੀਂ, ਇਹ ਇੱਕ ਹੁੰਦਾ ਵਾ ਕਿ ਤੁਸੀਂ ਕਿਸੇ ਟਾਈਮ ਹੀ ਤੁਹਾਡੀ ਸੋਚ ਹੁੰਦੀ ਹੈ ਕਿ ਮੈਂ ਇਹਨੂੰ ਪੇਂਟ ਕਰਾਂ, ਉਹ ਫਿਰ ਉਹ ਬੰਦਾ ਉਹ ਪੇਂਟ ਜਿਹੜਾ ਨਾ ਉਹਦੀ ਸੋਚ ਹੈ, ਉਹਨੂੰ ਕਨਵਰਟ ਕਰਦਾ ਕੈਨਵਸ ਦੇ ਉੱਤੇ। ਹਾਂਜੀ। ਅੱਛਾ, ਆਰਟਿਸਟ ਲਈ ਉਹਦਾ ਕੰਮ ਜਿਹੜਾ ਹੁੰਦਾ ਉਹਦੇ ਬੱਚਿਆਂ ਵਰਗਾ ਹੁੰਦਾ, ਤੇ ਮਾਂ ਪਿਓ ਨੂੰ ਤੇ ਆਪਣੇ ਸਾਰੇ ਬੱਚੇ ਸੋਹਣੇ ਲੱਗਦੇ ਆ। ਤੁਹਾਨੂੰ ਹੁਣ ਤੱਕ ਆਪਣੀ 40 ਸਾਲਾ ਕੈਰੀਅਰ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਇਹ ਪੇਂਟਿੰਗ ਜਿਹੜੀ ਹੈ ਨਾ ਇਹਨੇ ਮੈਨੂੰ ਦੱਸ ਦਿੱਤਾ ਕਿ ਮੈਂ ਵਾਕਈ ਆਰਟਿਸਟ ਹੈਗਾ, ਕੋਈ ਇੱਕ ਪੇਂਟਿੰਗ? ਸਰ, ਆਰਟਿਸਟ ਬਹੁਤ ਦੂਰ ਦੀ ਗੱਲ ਹੈ। ਹੈ ਅਸੀਂ ਤੇ ਇਹਨੂੰ ਇਹ ਸਮਝਨੇ ਕਿ ਇਹ ਸਮੁੰਦਰ ਹੈ। ਵਾਹ। ਇਹ ਮੁੱਕਦਾ ਹੀ ਨਹੀਂ, ਇਹਨੂੰ ਕਰੀ ਜਾਓ ਤੇ ਇਦਾਂ ਲੱਗਦਾ ਕਿ ਅਸੀਂ ਅਜੇ ਬਹੁਤ ਦੂਰ ਹਾਂ। ਅਸੀਂ ਉਸ ਰਾਹ ਤੇ ਚੱਲਣ ਰਹੇ ਹਾਂ, ਉਹ ਮੰਜ਼ਿਲ ਜਿਹੜੀ ਹੈ ਨਾ ਉਹ ਮੰਜ਼ਿਲ ਬਹੁਤ ਦੂਰ। ਅੱਛਾ ਬਟ ਸਾਹਿਬ, ਇਹ ਕੰਮ ਕਰਨ ਲਈ ਜਾਂ ਕੈਲੀਗ੍ਰਾਫੀ ਜਾਂ ਕੋਈ ਆਰਟਿਸਟਿਕ ਕੰਮ ਹੁੰਦਾ ਜਾਂ ਪੇਂਟਿੰਗਸ ਦਾ ਜੋ ਵੀ ਕੰਮ ਹੁੰਦਾ, ਉਹ ਇੱਕ ਅਲੱਗ ਹੀ ਸੋਚ ਰੱਖਦੇ ਹੁੰਦੇ ਨੇ, ਉਹ ਕੁਝ ਅਲੱਗ ਹੀ ਸੋਚ ਰਹੇ ਹੁੰਦੇ ਨੇ। ਤੁਹਾਡੀ ਮੋਟੀਵੇਸ਼ਨ ਕੀ ਸੀ? ਤੁਹਾਨੂੰ ਕਿਸ ਚੀਜ਼ ਨੇ ਮੁਤਾਸਰ ਕੀਤਾ ਇਸ ਕੰਮ ਵੱਲ ਆਉਣ ਲਈ? ਸ਼ੁਰੂ ਤੁਹਾਡਾ ਇੰਝ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਮਤਲਬ ਸ਼ੌਕ ਨਹੀਂ ਸੀ ਹੈਗਾ, ਲੇਕਿਨ ਅੱਗੇ ਜਾ ਕੇ ਤੁਹਾਡਾ ਰੋਲ ਮਾਡਲ ਕੌਣ ਬਣਿਆ? ਤੁਹਾਡੇ ਉਸਤਾਦ ਤੇ ਹੈ ਹੀ ਐਸੀ, ਲੇਕਿਨ ਇਸ ਤੋਂ ਇਲਾਵਾ ਤੁਹਾਨੂੰ ਕਿੰਨੇ ਕਿਹਾ ਕਿ ਨਹੀਂ ਹਿੰਮਤ ਨਹੀਂ ਹਾਰਨੀ? ਉਹ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਹੈ, ਕੋਈ ਦੋਸਤ ਯਾਰ ਵੀ ਹੋ ਸਕਦਾ ਹੈ। ਕਿੰਨੇ ਤੁਹਾਡੇ ਇਸ ਕੰਮ ਨੂੰ ਸਭ ਤੋਂ ਜ਼ਿਆਦਾ ਸਰਾਹਾਇਆ ਤੇ ਕਿੰਨਾਂ ਨੇ ਕਿਹਾ ਕਿ ਇਹ ਕੰਮ ਤੁਹਾਨੂੰ ਜਾਰੀ ਰੱਖਣਾ ਚਾਹੀਦਾ ਹੈ? ਉਸਤਾਦਾਂ ਦੇ ਕੋਲ ਨਾ ਜੀ ਇੱਕ ਦੋਸਤ ਆ ਨਾ, ਭੋਲਾ ਜਵੇਦ ਸਾਹਿਬ, ਮਾਸ਼ਾਅੱਲਾ ਉਹ ਸਿਨੇਮਾ ਲੈਣ ਦੇ ਆਰਟਿਸਟ ਸਨ। ਉਹਨਾਂ ਨੇ ਵੀ ਮੈਨੂੰ ਥੋੜਾ ਜਿਹਾ ਹੌਸਲਾ ਅਫਜ਼ਾਈ ਦਿੱਤੀ ਕਿ ਅਗਰ ਤੂੰ ਸ਼ੁਰੂ ਕੀਤਾ ਨਾ ਤੇ ਥੋੜਾ ਸ਼ੌਕ ਨਾਲ ਇਹਨੂੰ ਕਰ ਤੇ ਕੋਈ ਗੱਲ ਨਹੀਂ, ਹੋ ਸਕਦਾ ਹੈ। ਉਸ ਤੋਂ ਬਾਅਦ ਉੱਥੇ ਜਿਹੜੇ ਦੋਸਤ ਵੀ ਆਉਂਦੇ ਸੀ, ਉਹਨਾਂ ਦੋਸਤਾਂ ਵੱਲ ਵੇਖ ਕੇ ਮੈਨੂੰ ਵੀ ਨਾ ਸ਼ੌਕ ਜਿਹਾ ਪੈਦਾ ਹੋਇਆ ਕਿ ਕੰਮ ਬੜਾ ਅੱਛਾ ਲੱਗਦਾ ਵਾ, ਤੇ ਲਿਹਾਜ਼ਾ ਇਹਨੂੰ ਮਿਹਨਤ ਕਰਕੇ ਨਾ ਇਹਨੂੰ ਥੋੜ੍ਹੀ ਜਿਹੀ ਇਹਨੂੰ ਸਿੱਖ ਲੈਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਵੀ ਦੋਸਤ ਆਏ, ਮੈਨੂੰ ਕੋਸ਼ਿਸ਼ ਹੁੰਦੀ ਕਿ ਮੈਂ ਉਹਨਾਂ ਦੇ ਕੋਲੋਂ ਥੋੜਾ ਨਾ, ਉਸਤਾਦਾਂ ਨੇ ਤਾਂ ਜੋ ਦੱਸਿਆ ਸੀ ਉਹ ਦੱਸਿਆ ਸੀ, ਉਸ ਤੋਂ ਹਟ ਕੇ ਵੀ ਜਿਹੜੇ ਸਨ ਨਾ ਉਹਨਾਂ ਸਾਰੇ ਦੋਸਤਾਂ ਕੋਲ ਕੁਝ ਨਾ ਕੁਝ ਪੁੱਛਣਾ ਹੁੰਦਾ ਸੀ ਕਿ ਜੀ ਇਹ ਕਿੱਦਾਂ ਹੁੰਦਾ ਹੈ, ਇਹ ਕਿੱਦਾਂ ਹੁੰਦਾ ਹੈ। ਉਹ ਫਿਰ ਸਾਰਿਆਂ ਨੇ ਦੱਸਦੇ ਰਹੇ ਨੇ। ਉਸ ਤੋਂ ਬਾਅਦ ਮੈਨੂੰ ਇੱਕ ਰਾਣਾ ਲਿਆਜ਼ ਸਾਹਿਬ ਸਨ ਫੈਸਲਾਬਾਦ 'ਚ, ਕਰਾਚੀ ਕੰਮ ਕਰਦੇ ਸੀ, ਉਹ ਫੈਸਲਾਬਾਦ ਆਏ। ਫੈਸਲਾਬਾਦ ਆ ਕੇ ਇੱਥੇ ਮੁਲਾਕਾਤ ਹੋਈ। ਉਸ ਤੋਂ ਬਾਅਦ ਉਹਨਾਂ ਨੂੰ ਦਾਵਤ ਦਿੱਤੀ, ਉਹ ਇੱਥੇ ਸਾਡੇ ਕੋਲ ਆਏ, ਬਕਾਇਦਾ ਉਹਨਾਂ ਨੇ ਸਾਨੂੰ ਕੰਮ ਕਰਕੇ ਦਿਖਾਇਆ। ਤੇ ਉਦੋਂ ਫਿਰ ਜਿਹੜਾ ਨਾ ਜੀ ਜ਼ਿਆਦਾ ਜਿਹੜਾ ਨਾ ਇੱਧਰ ਨੂੰ ਰਾਗਬ ਹੋਇਆ ਕਿ ਯਾਰ ਇਹ ਕੰਮ ਬੜਾ ਅੱਛਾ ਵਾ, ਕਿ ਬੰਦਾ ਰੋਜ਼ੀ ਵੀ ਇਹਦੇ ਨਾਲ ਹੀ ਮਿਲ ਜਾਂਦੀ ਆ, ਤੇ ਜ਼ਰੀਆ ਮੁਆਸ਼ ਇਹਦੇ ਨਾਲ ਬਿਹਤਰ ਹੋ ਜਾਂਦਾ ਵਾ, ਤੇ ਸ਼ੌਕ ਦਾ ਸ਼ੌਕ ਹੈ। ਤੇ ਉਸ ਤੋਂ ਬਾਅਦ ਫਿਰ ਮੇਰੇ ਜ਼ਿਆਦਾ ਤਵੱਜੋ ਇੱਧਰ ਹੋ। ਅੱਛਾ ਸਰ, ਮੈਨੂੰ ਇਹ ਦੱਸੋ ਤੁਸੀਂ ਕਿ ਹੁਣ ਤੁਸੀਂ ਮੁਸਤਕਬਲ ਦੇ ਵਿੱਚ, ਫਿਊਚਰ ਦੇ ਵਿੱਚ ਤੁਸੀਂ ਕੀ ਸੋਚਿਆ ਹੋਇਆ ਹੈ? ਤੁਹਾਡੇ ਜਿੰਨੇ ਵੀ ਸ਼ਾਹਕਾਰ ਨੇ ਇਹ ਲੋਕਾਂ ਨੇ ਦੇਖੇ, ਇਹਨਾਂ ਨੂੰ ਸਰਾਹਾਇਆ, ਫਿਰ ਉਸ ਤੋਂ ਬਾਅਦ ਮੁxtਲਿਫ ਜਿਹੜੀ ਆਰਟ ਗੈਲਰੀ ਜਾਂ ਨੁਮਾਇਸ਼ ਹੁੰਦੀ ਨੇ ਉਹਦੇ ਵਿੱਚ ਤੁਹਾਡੇ ਕੰਮ ਨੂੰ ਬਹੁਤ ਜ਼ਿਆਦਾ ਪਜ਼ੀਰਾਈ ਮਿਲਦੀ ਹੈ। ਫੈਸਲਾਬਾਦ 'ਚ ਬਹੁਤ ਘੱਟ ਲੋਕ ਹੈਗੇ ਨੇ ਜਿਹੜਾ ਇਹ ਕੰਮ ਕਰ ਰਹੇ ਨੇ, ਉਹਨਾਂ ਵਿੱਚ ਤੁਹਾਡਾ ਨਾਮ ਹੈ। ਇੱਕ ਨਾਮ ਮਿਲ ਗਿਆ, ਇੱਕ ਸ਼ੋਹਰਤ ਮਿਲ ਗਈ, ਇੱਕ ਮੁਕਾਮ ਮਿਲ ਗਿਆ। ਇਸ ਤੋਂ ਅੱਗੇ ਹੁਣ ਤੁਸੀਂ ਕੀ ਸੋਚ ਰੱਖਿਆ? ਸ਼ੌਕ ਹੋ ਗਿਆ, ਸਾਰਾ ਕੁਝ ਹੋ ਗਿਆ, ਮਗਰ ਹੁਣ ਜਿਹੜਾ ਨਾ ਜੀ ਇਹ ਆਖਰੀ ਓਵਰਾਂ ਚੱਲਣ ਰਹੀਆਂ ਨੇ, ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਇਹਨੂੰ ਕਨਵਰਟ ਕੀਤਾ ਜਾਵੇ। ਬਕਾਇਦਾ ਬੱਚਿਆਂ ਦੀ ਜਿਹੜੀ ਕਲਾਸ ਆ, ਮੈਂ ਆਪਣੇ ਗਾਉਂ ਦੇ ਵਿੱਚ ਫ੍ਰੀ ਬੱਚਿਆਂ ਨੂੰ ਖੁਸ਼ਖਤੀ ਸਿਖਾਈ ਦੀ ਆ ਕਿ ਇਹ ਫਨ ਵਾ, ਇਹ ਖਤਮ ਹੁੰਦਾ ਜਾ ਰਿਹਾ। ਖਤਮ ਤਾਂ ਖੈਰ ਨਹੀਂ ਹੁੰਦਾ, ਰੂਜੋ ਜ਼ਵਾਲ ਹਰ ਦੌਰ 'ਚ ਆਏ ਨੇ, ਘਟਦਾ ਫਿਰ ਠੀਕ ਹੋ ਜਾਂਦਾ। ਮਗਰ ਉੱਥੇ ਬਕਾਇਦਾ ਬੱਚਿਆਂ ਨੂੰ ਜਿਹੜਾ ਨਾ ਫ੍ਰੀ ਸਿਖਾਈ ਦਾ। ਔਰ ਅਲਹਮਦੁਲਿਲਾ ਜਦੋਂ ਫੈਸਲਾਬਾਦ 'ਚ ਗੌਰਮੈਂਟ ਲੈਵਲ 'ਤੇ ਮੁਕਾਬਲੇ ਹੁੰਦੇ ਨੇ ਖਤਾਤੀ ਦੇ,
ਉੱਥੇ ਹਰ ਸਾਲ ਸਾਡੇ ਬੱਚੇ ਜਿਹੜੇ ਆ ਨਾ ਲਿਖਦੇ, ਉਹਨਾਂ 'ਚ ਕੋਈ ਨਾ ਕੋਈ ਪੋਜੀਸ਼ਨ ਜਾਂ ਲਾਜ਼ਮੀ ਫਸਟ ਨਹੀਂ, ਦੂਸਰੀ ਨਹੀਂ, ਤੀਸਰੀ, ਉਹ ਲਾਜ਼ਮੀ ਜਿਹੜੀ ਇਹਨੇ ਪੋਜੀਸ਼ਨ ਲੈ ਕੇ ਆਉਂਦੇ ਆ। ਤੇ ਉਹ ਫਿਰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਜਿਹੜੀ ਕੋਈ ਥੋੜੀ ਬਹੁਤੀ ਮਿਹਨਤ ਕੀਤੀ ਆ ਨਾ, ਉਹਦਾ ਸਮਾਂ ਸਾਨੂੰ ਉਸ ਇਵਜ਼ ਮਿਲ ਜਾਂਦਾ। ਸ਼ਾਗਿਰਦ ਜਿਹੜੇ ਇਹਨਾਂ ਕੋਲ 2.5 ਦਰਜਣਾ ਜਿਹੜੇ ਪ੍ਰੋਫੈਸ਼ਨਲ ਜਿਹੜੇ ਆ ਨਾ ਇਸ ਲਾਈਨ 'ਚ ਆਏ, ਔਰ ਅੱਧੇ ਜਿਹੜੇ ਨੇ ਉਹ ਕਰ ਰਹੇ ਨੇ, ਤੇ ਬਾਕੀ ਅੱਧੇ ਜਿਹੜੇ ਆ ਉਹ ਕੋਈ ਹੋਰ ਲਾਈਨਾਂ 'ਚ ਵੀ ਚਲੇ ਗਏ ਨੇ, ਮਗਰ ਉਹ ਇਸ ਚੀਜ਼ ਨੂੰ ਵੀ ਉਹਨਾਂ ਸਿੱਖਿਆ ਵਾ। ਤੇ ਉਹ ਪ੍ਰੋਫੈਸ਼ਨਲ ਸਿੱਖਣ ਆਏ ਸੀ ਔਰ ਸਿੱਖਿਆ ਉਹਨਾਂ ਨੇ। ਤੇ ਇਹ ਜਿਹੜੇ ਬੱਚੇ ਲਿਖਣ ਆਉਂਦੇ ਨੇ ਲਿਖਾਈ ਦਰੁਸਤ ਵਾਸਤੇ, ਇਹ ਤੇ ਅਣਗਿਣਤ ਨੇ ਕਿ ਸਾਰਾ ਸਾਲ ਚੱਲਦਾ ਰਹਿੰਦਾ ਵਾ, ਬੱਚੇ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ। 2-2.5 ਮਹੀਨੇ ਦੇ ਵਿੱਚ ਉਹ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੀ ਲਿਖਾਈ ਬਿਹਤਰ ਹੋ ਜਾਂਦੀ ਆ। ਤੇ ਅਸੀਂ ਕੋਸ਼ਿਸ਼ ਕਰਨੇ ਆ ਵੀ ਚਲੋ ਇਹ ਹੀ ਇੱਕ ਕੰਮ ਹੈ ਅੱਲਾਹ ਪਾਕ ਨੇ ਸਾਨੂੰ ਦਿੱਤਾ ਵਾ ਕਿ ਇਹਦੇ 'ਚ ਹੀ ਸਾਡੀ ਜਿਹੜੀ ਹੈ ਨਾ ਆਕਬਤ ਜਿਹੜੀ ਹੈ ਨਾ ਉਹ ਸੰਵਰ ਜਾਏਗੀ। ਅੱਲਾਹ ਦਾ ਬੜਾ ਸ਼ੁਕਰ ਹੈ ਜੀ। ਇਹ ਜੀ ਸੋਹਬਤ ਦਾ ਅਸਰ ਹੁੰਦਾ ਵਾ। ਕੁਝ ਐਸੇ ਲੋਕ ਨੇ ਕਿ ਜਦੋਂ ਤੁਸੀਂ ਉਹਨਾਂ ਦੇ ਲਾਗੇ ਬੈਠਦੇ ਜੇ ਨਾ ਤੇ ਤੁਹਾਡਾ ਮਾਈਂਡ ਜਿਹੜਾ ਉਹ ਸਾਫ਼ ਹੋ ਜਾਂਦਾ, ਸ਼ੀਸ਼ਾ ਦਿਲ ਦਾ ਸਮਝ ਲਓ ਉਹ ਵੀ ਸਾਫ਼ ਹੋ ਜਾਂਦਾ। ਫਿਰ ਉਹਦੇ 'ਚ ਕੋਈ ਜਿਹੜੀਆਂ ਨਾ ਬਿਹਤਰ ਤੋਂ ਬਿਹਤਰ ਹੀ ਸੋਚਾਂ ਜਿਹੜੀਆਂ ਨੇ ਆਉਂਦੀਆਂ ਨੇ। ਮਸਲਨ ਇਹ ਪਿਛਲੇ ਸਾਲ ਸਾਡੀ ਨਮਾਇਸ਼ ਸੀ 15ਵੀਂ, ਤੇ ਮੈਂ ਸੋਚਿਆ ਕਿ ਸਾਰੇ ਕੰਮ ਖਤਾਤੀ ਕਰਦੇ ਆ ਲੋਕ, ਤੇ ਮੁਨਫਰਦ ਹੋਣਾ ਚਾਹੀਦਾ ਕੁਝ। ਇਹ ਪੇਂਟਿੰਗ ਜਿਹੜੀ ਆ ਇਹ ਸੋਚਿਆ ਕਿ ਅਸੀਂ 15 ਸਾਲ ਤੋਂ ਇਹਨੂੰ ਕਰ ਰਹੇ ਹਾਂ। ਇਹ ਜਿਸ ਸਰਕਲ 'ਚ ਬਣੀ ਹੈ ਦਿਲ ਵੀ ਬਣਦਾ, ਇਹਦੀ ਤਸਬੀਹ ਵੀ ਬਣਦੀ ਆ। ਮੇਨ ਜਿਹੜਾ ਚਿਰਾਗ ਆ ਉਹ ਇੱਕ ਜਿਹੜਾ ਤਾਜ ਹੁੰਦਾ ਵਾ ਉਹ ਆ। ਬਾਕੀ ਜਿਹੜੇ ਨੇ ਉਹ 14 ਸਾਈਡ ਤੇ ਚੱਲ ਰਹੇ ਨੇ। ਮਤਲਬ ਟੋਟਲ ਜਿਹੜੇ ਆ ਨਾ ਜੀ ਉਹ 15 ਚਿਰਾਗ ਨੇ ਤੇ 15ਵੀਂ ਨਮਾਇਸ਼ ਸੀ। ਅਗਰ ਇਹ ਜਿਹਦੇ ਗਿਰਦ ਲਾਈਟ ਹੋ ਰਹੀ ਆ ਉਹ ਨਬੀ ਪਾਕ ਦੇ ਹਵਾਲੇ ਨਾਲ ਮੋਹਰੇ ਨਬੂਵਤ ਸੈਂਟਰ ਦੇ ਵਿੱਚ ਸ਼ੋਅ ਕੀਤੀ ਆ। ਇਹ ਜ਼ੇਨ 'ਚ ਇੱਕ ਆਈਡੀਆ ਹੁੰਦਾ ਵਾ, ਉਹ ਫਿਰ ਬੰਦੇ ਨੂੰ ਕੋਸ਼ਿਸ਼ ਹੁੰਦੀ ਆ। ਆਰਟਿਸਟ ਖੈਰ ਉਹ ਹੀ ਹੁੰਦਾ ਕਿ ਜਿਹੜਾ ਆਪਣੀ ਸੋਚ ਨੂੰ ਕੈਨਵਸ ਤੇ ਕਨਵਰਟ ਕਰ ਲੇ। ਤਾਲੀਮ ਮੇਰੀ ਜੀ ਪ੍ਰਾਇਮਰੀ ਆ, ਤੇ ਮਜਬੂਰਨ ਮੈਂ ਸਕੂਲੋਂ ਹਟ ਕੇ ਇੱਕ ਦੁਕਾਨ ਸੀ ਕਰਿਆਨੇ ਦੀ ਉਹ ਬਣਾ ਲਈ। ਉਸ ਤੋਂ ਬਾਅਦ ਇੱਕ ਕੰਮ ਸੀ ਆ ਬੈਂਡਰਾਂ ਦੇ ਹੁੰਦਾ ਲੂਮਾਂ ਦਾ, ਉਹ ਕੀਤਾ। ਪ੍ਰੈਸ ਦਾ ਕੰਮ ਸੀ ਇੱਕ, ਫਿਰ ਉਹ ਵੀ ਕੀਤਾ ਥੋੜ੍ਹੀ ਦੇਰ। ਫਿਰ ਉਹ ਕੱਪੜਾ ਮੈਂਡਿੰਗ ਹੁੰਦਾ ਫੈਸਲਾਬਾਦ 'ਚ, ਤੇ ਬਹੁਤ ਸਾਰਾ ਨਾ ਇਹ ਕੱਪੜੇ ਦਾ ਕੰਮ, ਉਹ ਕੀਤਾ। ਉਹਦੇ ਦੌਰਾਨ ਉਸਤਾਦ ਹੁਣੀ ਮੇਰੇ ਜਿਹੜੇ ਸਨ ਜੀ ਉਸੇ ਗਾਉਂ ਦੇ ਸਨ, ਉਹਨਾਂ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੇ ਇਹ ਮਸ਼ਵਰਾ ਦਿੱਤਾ ਕਿ ਤੁਸੀਂ ਸਾਡੀ ਦੁਕਾਨ ਤੇ ਆਓ ਤੇ ਸਾਡਾ ਕੰਮ ਵੇਖੋ, ਸਾਡਾ ਕੰਮ ਕੀ ਆ। ਤੇ ਮੈਨੂੰ ਉਸ ਤੋਂ ਪਹਿਲੇ ਪਤਾ ਹੀ ਨਹੀਂ ਸੀ ਇਹ ਕੰਮ ਵੀ ਹੁੰਦਾ ਵਾ। ਉੱਥੇ ਜਾ ਕੇ ਵੇਖਿਆ, ਉਹਨਾਂ ਨੇ ਦੱਸਿਆ ਜੀ ਇਹ ਅਸੀਂ ਇੰਨੇ ਪੈਸੇ ਲੈ ਲੈਂਦੇ ਇਹਦੇ। ਅਸਾਂ ਸੋਚਿਆ ਵੀ ਅਸੀਂ 150 ਰੁਪਈਆ ਮਹੀਨੇ ਦੀ ਤਨਖਾਹ ਤੇ ਕੰਮ ਕਰਨੇ, ਇਹ ਕਹਿਣ ਦੇ ਨੇ ਅਸੀਂ 100 ਦਾ ਰੋਜ਼ ਕਰ ਲੈਂਦੇ ਹਾਂ। ਇਹ ਬੜਾ ਅੱਛਾ ਕੰਮ ਲੱਗਦਾ। ਉਹ ਫਿਰ ਉਹਨਾਂ ਨੇ ਨਾ ਮੋਲਡ ਕਰਨਾ ਸ਼ੁਰੂ ਕੀਤਾ ਕਿ ਆਹ ਕੰਮ ਜਿਹੜਾ ਨਾ ਇਹ ਸਿੱਖ ਲਾ। ਤੇ ਮੈਂ ਵੀ ਉਹਨਾਂ ਦੇ ਮਗਰ ਲਾ ਕੇ ਮੈਂ ਕਿਹਾ ਠੀਕ ਹੈ ਜੀ। ਉਹ ਫਿਰ ਮੈਂ ਆਸਤਾ ਇਸ ਲਾਈਨ 'ਚ ਆ ਗਿਆ। ਤੇ ਅਲਹਮਦੁਲਿਲਾ ਤੁਸੀਂ ਅੱਗੇ ਪੁੱਛਿਆ ਸੀ ਕਿ ਕੋਈ ਗਿਲਾ ਸ਼ਿਕਵਾ, ਕੋਈ ਗਿਲਾ ਸ਼ਿਕਵਾ ਨਹੀਂ ਜ਼ਿੰਦਗੀ 'ਚ, ਨਾ ਕੋਈ ਸ਼ੁਕਰ ਹੀ ਆ ਕਿ ਜਿੰਨਾ ਵੀ ਕਰ ਲਓ ਉਹਨਾਂ ਥੋੜ੍ਹਾ। ਜਿਹੜੇ ਦੋਸਤ ਆਉਂਦੇ ਨੇ ਨਾ ਲਿਖਣ ਵਾਸਤੇ, ਪਹਿਲੀ ਤੋਂ ਲੈ ਕੇ MA ਤੱਕ ਵੀ ਲਿਖਣ ਆਉਂਦੇ ਨੇ ਸਾਡੇ ਕੋਲ। ਅੱਛਾ, ਉਹ ਲੋਕਾਂ ਨੂੰ ਦੇਖਿਆ ਵਾ ਕਿ ਜ਼ਿਆਦਾਤਰ ਲੋਕ ਨਾ ਜ਼ੇਨ ਆ ਕਿ ਨੌਕਰੀ ਹੋਣੀ ਚਾਹੀਦੀ ਹੈ। ਨੌਕਰੀ ਦੇ ਇਹਨਾਂ ਸਿਲਸਿਲੇ 'ਚ ਪੜ੍ਹਾਈ ਕਰਦੇ ਨੇ, ਫਿਰ ਉਹ ਨੌਕਰੀ ਲੱਭਦੇ ਰਹਿੰਦੇ ਨੇ। ਮੇਰੀ ਸੋਚ ਹੈ ਕਿ ਮੈਂ ਕਹਿੰਦਾ ਅਗਰ 10 ਪੜ੍ਹ ਕੇ ਕੋਈ ਟੈਕਨੀਕਲ ਕੰਮ ਜਿਹੜਾ ਨਾ ਪਾਕਿਸਤਾਨ 'ਚ ਬਹੁਤ ਸਕੋਪ ਹੈ ਉਹਦਾ। ਟੈਕਨੀਕਲ ਕੰਮ ਤੁਸੀਂ ਕੋਈ ਵੀ ਸਿੱਖ ਲਓ, ਉਹਦਾ ਕੋਰਸ ਕਰ ਲਓ, ਫਿਰ ਥੋੜ੍ਹੀ ਟ੍ਰੇਨਿੰਗ ਲੈ ਲਓ, ਤੇ ਅਲਹਮਦੁਲਿਲਾ ਉਹ ਕਾਮਯਾਬ ਹੈ। ਜੇ ਕਿ ਬੰਦਾ ਨਾ ਕਿ ਪੜ੍ਹ ਕੇ ਤੇ ਬੰਦਾ ਨੌਕਰੀ ਲੱਭੀ ਜਾਵੇ, ਨੌਕਰੀ ਮਿਲੇ ਨਾ, ਇਹ ਕੰਮ ਕਰੇ ਨਾ, ਤੇ ਓਵਰੇਜ ਹੋ ਜਾਵੇ, ਤੇ ਉਹਦੇ ਨਾਲੋਂ ਤਾਂ ਬਿਹਤਰ ਹੈ ਵੀ ਕੋਈ ਕੰਮ ਸਿੱਖ ਲਵੇ। ਕਿਉਂਕਿ ਮੈਂ ਤੇ ਥੋੜ੍ਹੀਆਂ ਪੜ੍ਹ ਕੇ ਵੀ ਸਿੱਖ ਲਿਆ, ਤੇ ਮੈਂ ਅਲਹਮਦੁਲਿਲਾ ਇਹੋ ਮਸ਼ਵਰਾ ਦੇਣਾ ਹੁੰਦਾ ਹਰ ਕੋਈ।